अस्सलाम वालेकुम जी, सत श्री अकाल, प्रणाम। साडे नाल जी साडे दो चढ़दे पंजाब तो बब्बर शेर वीर मेरे सज्जे ते खब्बे बैठे आ जी, ਜਿਹੜੇ ਸਾਡੇ ਪਾਕਿਸਤਾਨ ਖੁੱਲ੍ਹੇ ਵੀਜ਼ੇ ਤੇ ਆਏ ਆ। ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਪਾਕਿਸਤਾਨ ਆ ਕੇ ਕਿਸ ਤਰ੍ਹਾਂ ਲੱਗਾ ਔਰ ਇਹ ਇੰਡੀਆ ਤੋਂ ਚੜ੍ਹਦੇ ਪੰਜਾਬ ਤੋਂ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਆ। ਜਨਾਬ ਪਲਵਿੰਦਰ ਸਿੰਘ ਜੀ ਤੇ ਜਨਾਬ ਕੁਲਵੰਤ ਸਿੰਘ ਗਿੱਲ ਸਾਹਿਬ, ਦੋਨੇ ਗਿੱਲ ਬ੍ਰਦਰ ਸਾਡੇ ਨਾਲ ਬੈਠੇ ਆ ਜੀ। ਇਹਨਾਂ ਕੋਲ ਗੱਲਾਂ ਬਾਤਾਂ ਪੁੱਛਦੇ ਆ ਜੀ। ਜੀ ਸਾਹਿਬ, ਕਿਸ ਤਰ੍ਹਾਂ ਲੱਗਾ ਤੁਹਾਨੂੰ ਪਾਕਿਸਤਾਨ ਆ ਕੇ? ਬਹੁਤ ਵਧੀਆ ਲੱਗਾ ਜੀ। ਅੱਛਾ, ਅੱਲਾਹ ਤਾਲਾ ਦੀ ਕਿਰਪਾ ਦੇ ਨਾਲ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਜੀ ਅਸਲਾਮ ਵਾਲੇਕਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਬਹੁਤ ਹੀ ਵਧੀਆ ਲੱਗਾ, ਆਪਾਂ ਇੰਨਾ ਪਿਆਰ ਮਿਲਿਆ ਇੱਥੇ ਆ ਕੇ ਕਿ ਅਸੀਂ ਦੱਸ ਨਹੀਂ ਸਕਦੇ। ਜਦੋਂ ਅਸੀਂ ਬਾਬਾ ਜੀ ਦੀ ਧਰਤੀ 'ਤੇ ਮੱਥਾ ਟੇਕਿਆ, ਇੰਨਾ ਮਹਿਸੂਸ ਹੋਇਆ, ਸ਼ਾਂਤੀ ਮਿਲੀ ਕਿ ਅਸੀਂ ਬਿਆਨ ਨਹੀਂ ਕਰ ਸਕਦੇ। ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਹੀ ਹਰੇਕ ਨੂੰ ਓਪਨ ਵੀਜ਼ਾ ਦੇ ਕੇ, ਔਨ ਅਰਾਈਵਲ ਵੀਜ਼ਾ ਦੇ ਕੇ ਬਾਬਾ ਜੀ ਦੀ ਧਰਤੀ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇ। ਅਸੀਂ ਦੋਨੇ ਗੌਰਮੈਂਟਾਂ ਨੂੰ ਅਪੀਲ ਕਰਦੇ ਹਾਂ, ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਜੋ ਪਿਆਰ ਮੁਹੱਬਤ ਹੋ ਰਿਹਾ, ਵੱਧ ਰਿਹਾ, ਇਹਨੂੰ ਵਧਾਓ। ਅਤੇ ਜੋ ਆਪਸ ਵਿੱਚ ਮਤਭੇਦ ਆ ਉਹ ਇੱਕ ਥਾਂ ਬੈਠ ਕੇ ਟੇਬਲ 'ਤੇ ਉਹਨਾਂ ਨੂੰ ਨਿਬੇੜੋ ਅਤੇ ਆਵਾਮ ਨੂੰ, ਜਨਤਾ ਨੂੰ ਗੁਰੂ ਸਾਹਿਬ ਦੀ ਆਪਣੀ ਵੱਡਿਆਂ ਵਡੇਰਿਆਂ ਦੀ ਧਰਤੀ ਦੇ, ਗੁਰੂ ਸਾਹਿਬ ਦੀ ਧਰਤੀ ਦੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ। ਥੈਂਕ ਯੂ ਜੀ। ਤੁਹਾਨੂੰ ਇੱਥੇ ਪਾਕਿਸਤਾਨ ਦੇ ਵਿੱਚ ਜਿਹਨਾਂ ਨੇ ਸਪੋਂਸਰ ਕੀਤਾ ਉਹਨਾਂ ਦੇ ਨਾਂ ਦਾ ਪਤਾ ਜੀ? ਸਾਨੂੰ ਜੀ ਆਪਣਾ ਅਮਰ ਗੁੱਜਰ ਸਾਹਿਬ, ਸਾਈਂ ਭਾਈ ਗੁੱਜਰ ਸਾਹਿਬ, ਅਤੇ ਇਹਨਾਂ ਨੇ ਸਪੋਂਸਰ ਕੀਤਾ ਸੀਗਾ ਜੀ। ਅਤੇ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ ਜੀ, ਜੋ ਸਪੋਂਸਰ ਲੈਟਰ ਭੇਜਦੇ ਆ ਉਹਦੇ ਨਾਲ ਉਹ ਸਪੋਂਸਰ ਲੈਟਰ ਨੂੰ ਇੱਕ ਗੌਰਮੈਂਟ ਦੀ ਜਿਹੜੀ ਹੈਗੀ ਆ ਇਸਲਾਮਾਬਾਦ ਤੋਂ ਮਨਜ਼ੂਰੀ ਨਾਲ ਲੈ ਕੇ ਭੇਜਣਾ ਜ਼ਰੂਰੀ ਆ, ਕਿਉਂਕਿ ਕਈ ਵਾਰੀ ਉੱਥੇ ਅੰਬੈਸੀ ਦੇ ਵਿੱਚ ਉਹਨਾਂ ਦਾ ਕਾਨੂੰਨ ਆ, ਜੋ ਲਾ ਆ, ਉਹ ਇਹ ਕਹਿੰਦੇ ਆ ਵੀ ਉੱਥੋਂ ਲੈਟਰ ਦੇ ਸਾਨੂੰ ਤਾਂ ਵੀਜ਼ਾ ਦਿੱਤਾ ਜੀ, ਕਿਉਂਕਿ ਮੈਂ ਤਾਂ ਅਮਰੀਕਨ ਸਿਟੀਜ਼ਨ ਸੀਗਾ ਅਤੇ ਇਸ ਕਰਕੇ ਕੋਈ ਵੱਡੀ ਖਾਸ ਪ੍ਰੋਬਲਮ ਨਹੀਂ ਹੋਈ। ਬਾਕੀ ਕਾਉਂਸਲਰ ਸਾਹਿਬ ਨੇ ਸਾਡੀ, ਮੈਂ ਅਮਰੀਕਨ ਨੈਸ਼ਨਲ ਹਾਂ ਜੀ, ਅਤੇ ਕਾਉਂਸਲਰ ਸਾਹਿਬ ਨੇ ਸਾਡੀ ਪੂਰੀ ਜੀ ਗੱਲਬਾਤ ਬਹਿ ਕੇ ਸੁਣੀ, ਸਾਨੂੰ ਵੀਜ਼ਾ ਦਿੱਤਾ। ਅਤੇ ਚਲੋ ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਜੀ ਕਿ ਹਰੇਕ ਨੂੰ ਵੀਜ਼ਾ ਮਿਲੇ ਅਤੇ ਗੁਰੂਆਂ ਪੀਰਾਂ ਦੀ ਧਰਤੀ ਦੇ ਕਰਨ ਦੇ ਦਰਸ਼ਨ ਮਿਲਣ। ਇੰਡੀਆ ਦੇ ਵਿੱਚ ਆਪਣਾ ਕਿਹੜੀ ਜਗ੍ਹਾ ਰਹਿਣ ਸਹਿਣ? ਅਸੀਂ ਜੀ ਫਿਰੋਜ਼ਪੁਰ ਹਾਂ, ਹਸੈਨੀ ਵਾਲਾ ਬਾਰਡਰ ਪੈਂਦਾ ਸਾਨੂੰ ਨੇੜੇ, 30-32 ਕਿਲੋਮੀਟਰ ਦੇ ਬਾਰਡਰ ਹੈ ਸਾਤੋਂ। ਹਾਂਜੀ, ਅਤੇ ਫਿਰੋਜ਼ਪੁਰ ਦੇ ਨੇੜੇ ਆ ਜੀ ਅਸੀਂ। ਅਤੇ ਅਸੀਂ ਹਸੈਨੀ ਵਾਲੇ ਬਾਰਡਰ ਵੀ ਗਏ ਹਾਂ ਜੀ, ਅਟਾਰੀ ਤੋਂ ਅਸੀਂ ਆਏ, ਇੱਧਰ ਆਏ ਹਾਂ ਜੀ, ਪਹਿਲਾਂ ਵੀ ਗਏ ਹਾਂ। ਅਤੇ ਬਸ ਅਸੀਂ ਤਾਂ ਇਹੀ ਅਰਦਾਸ ਕਰਦੇ, ਪਹਿਲੀ ਗੱਲ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ, ਕਿਉਂਕਿ ਜੋ ਕਰਨਾ ਉਹ ਤਾਂ ਵਾਹਿਗੁਰੂ ਨੇ ਕਰਨਾ ਜੀ, ਪਰਮਾਤਮਾ ਨੇ ਕਰਨਾ, ਅੱਲਾ ਨੇ ਕਰਨਾ, ਬੰਦੇ ਦੇ ਤਾਂ ਸਿਰਫ ਬਸ ਕੋਸ਼ਿਸ਼ ਕਰਨੀ ਹੁੰਦੀ ਹੈ। ਹਾਂਜੀ। ਅਤੇ ਅੱਛਾ, ਥੋੜ੍ਹੇ ਜਿਹੇ ਸਾਲਾਂ ਦੇ ਵਿੱਚ ਇਹ ਹੁਣ ਮਤਲਬ ਅਸੀਂ ਦੇਖਣ ਨੂੰ ਸਾਨੂੰ ਚੀਜ਼ ਮਿਲ ਰਹੀ ਆ ਕਿ ਜਿਹੜੇ ਸਰਦਾਰ ਸਾਡੇ ਆ ਨਾ, ਮਾਸ਼ਾਅੱਲਾ, ਬਾਕੀ ਵੀ ਲੋਕ ਆਉਂਦੇ ਆ, ਮੋਸਟਲੀ ਜ਼ਿਆਦਾ ਸਰਦਾਰ, ਕਿ ਉਹ ਪਾਕਿਸਤਾਨ ਦਾ ਰੁੱਖ ਕਰਦੇ ਆ ਕਿ ਆਪਣੀਆਂ ਅਗਰ ਛੁੱਟੀਆਂ ਵੀ ਮਿਲਦੀਆਂ ਤਾਂ ਪਾਕਿਸਤਾਨ ਜਾ ਕੇ ਗੁਜ਼ਾਰੀਏ। ਇੱਦਾਂ ਹੀ ਆ ਨਾ ਜੀ? ਉਹ ਇੱਦਾਂ ਕਿਉਂਕਿ ਜੀ ਇੱਥੇ ਬਾਬੇ ਨਾਨਕ ਦੀ ਧਰਤੀ ਆ, ਜਿਹਨੇ ਸਾਰਿਆਂ ਨੂੰ ਪੈਗਾਮ ਦਿੱਤਾ, ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਬੰਦੇ, ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ। ਅਸੀਂ ਉਹ ਸਿਧਾਂਤਾਂ 'ਤੇ ਚੱਲੀਏ ਜੀ, ਅਤੇ ਉਹਨਾਂ ਸਿਧਾਂਤਾਂ ਨੂੰ ਮੰਨਦੇ ਹੋਏ ਗੁਰੂ ਨਾਨਕ ਦੀ ਫਿਲਾਸਫੀ 'ਤੇ ਚੱਲ ਕੇ ਅਸੀਂ ਸਰਬੱਤ ਦਾ ਭਲਾ ਮੰਗੀਏ। ਅਤੇ ਅਖੀਰ ਦੇ ਵਿੱਚ ਮੈਂ ਇਹੀ ਕਹਿੰਦਾ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹਦੇ ਵਿੱਚ ਇਹ ਆ ਜੀ ਆਪਣਾ ਸਰਦਾਰ ਜੀ ਕਿ ਜਿਹੜੀ ਇੱਕ ਖੌਫ ਸੀ ਨਾ ਵੀ ਪਾਕਿਸਤਾਨ 'ਚ ਪਤਾ ਨਹੀਂ ਕੀ ਹੈ ਕੀ ਨਹੀਂ, ਉਹ ਇਹ ਵੀਡੀਓ ਰਾਹੀਂ ਲੋਕਾਂ ਦਾ ਮੁੱਕ ਗਿਆ, ਤਾਂ ਹੀ ਆਉਣ ਨੂੰ ਬਹੁਤਾ ਲੋਕਾਂ ਨੇ ਹੁਣ ਬਹੁਤਾ ਇੱਧਰ ਦਾ ਰੁੱਖ ਕੀਤਾ ਹੈ। ਕਿ ਇੱਕ ਪਹਿਲੇ ਤਾਂ ਲੋਕਾਂ ਨੂੰ ਪਤਾ ਨਹੀਂ ਸੀ ਕਿ ਸਾਡੇ ਬਾਰੇ ਉਹ ਸੋਚ ਕੀ ਰੱਖਦੇ ਆ, ਪਿਆਰ ਵੀ ਹੈਗਾ ਕਿ ਨਹੀਂ, ਲੇਕਿਨ ਹੁਣ ਉਹਨਾਂ ਨੇ ਦੇਖਿਆ ਨਾ ਕੋਈ ਲੋਕ ਜਿਹੜੇ ਇੱਥੇ ਆਉਂਦੇ ਜਾਂਦੇ, ਜਾ ਕੇ ਦੱਸਦੇ ਵੀ ਉੱਥੇ ਬੜਾ ਸਾਨੂੰ ਪਿਆਰ ਮਿਲਦਾ, ਜਿੱਦਾਂ ਹੁਣ ਤੁਸੀਂ ਜਾ ਕੇ ਦੱਸਣਾ, ਫਿਰ ਗਾਂ ਹੋਰ ਬੰਦਿਆਂ ਦਾ ਵੀ ਮਾਈਂਡ ਬਣਦਾ ਆਉਣ ਦਾ। ਹਾਂਜੀ, ਇਹ ਗੱਲ ਥੋੜ੍ਹੀ ਤਾਂ ਮੈਂ ਸਹਿਮਤ ਹਾਂ ਜੀ ਵੀ ਮਾਈਂਡ ਬਣਦਾ ਆ, ਪਰ ਕਈ ਵਾਰੀ ਨਾ ਜਿਹੜੇ ਉੱਥੇ ਦੇ ਮੀਡੀਆ ਆ, ਮੀਡੀਆ ਨੂੰ ਮੈਂ ਖਾਸ ਕਰਕੇ ਰਿਕੁਐਸਟ ਕਰਦਾ, ਹਿੰਦੁਸਤਾਨ ਦੇ ਨੂੰ ਵੀ ਅਤੇ ਪਾਕਿਸਤਾਨ ਦੇ ਨੂੰ ਵੀ ਲੋਕ ਮੀਡੀਆ ਦੇ ਥਰੂ ਹੀ ਸਭ ਕੁਛ ਹੁੰਦਾ ਆ। ਅੱਜ ਕੱਲ੍ਹ ਤਾਂ ਚਲੋ ਇੰਟਰਨੈਸ਼ਨਲ ਮੀਡੀਆ ਵੀ ਚੱਲਦਾ, ਵਟਸਐਪ, ਪਰ ਜਿਹੜਾ TV 'ਤੇ ਮੀਡੀਆ ਚੱਲਦਾ ਆ, ਉਹ 'ਤੇ ਮੈਂ ਚਾਹੁੰਦਾ ਕਿ ਉਹ ਪਿਆਰ ਦੀਆਂ ਗੱਲਾਂ ਇੱਕ ਦੂਜੇ ਨਾਲ ਕਰਨ, ਸੱਚਾਈ ਦੱਸਣ। ਹਾਂਜੀ ਹਾਂਜੀ, ਬਸ ਇਹੀ ਚਾਹੁੰਦਾ ਜੀ। ਬਸ ਮੀਡੀਆ ਅੱਗੇ ਅਪੀਲ ਆ ਵੀ ਤੁਸੀਂ ਸਹੀ ਤਰੀਕੇ ਨਾਲ ਪੇਸ਼ ਕਰੋ ਅਤੇ ਇੱਕ ਦੂਜੇ ਦੇ ਪਿਆਰ ਮੁਹੱਬਤ ਵਾਲੀਆਂ ਗੱਲਾਂ ਕਰੋ ਅਤੇ ਆਪਣੇ ਆਪ ਨੂੰ ਤਰੱਕੀ ਦੇ ਰਾਹਾਂ 'ਤੇ ਲੈ ਕੇ ਜਾਓ। ਅੱਛਾ, ਆਪਣਾ ਇੱਥੇ ਪਿਛੋਕੜ ਪਾਕਿਸਤਾਨ ਤੋਂ ਸੀਗਾ? ਸਾਡਾ ਜੀ ਪਿਛੋਕੜ ਤਾਂ ਸੀਗਾ ਇੰਡੀਆ ਤੋਂ ਹੀ, ਪਰ ਸਾਡੇ ਕੋਲ ਜਿਹੜੇ ਮੇਰਾ ਪੜਦਾਦਾ ਜੀ ਸੀਗੇ ਬਖਸ਼ੀਸ਼ ਸਿੰਘ ਜੀ, ਉਹਨਾਂ ਨੂੰ ਮਰੱਬੇ ਲਾਟ ਹੋਏ ਸੀਗੇ ਜੀ ਇੱਥੇ ਲੈਲਪੁਰ ਗੋਜਰੇ ਕੋਲ, ਆਪਣਾ ਗੰਡਾ ਸਿੰਘ
ਹਾਂਜੀ ਤੇ 371 ਹਾਂਜੀ ਗੰਡਾ ਸਿੰਘ ਦੇ ਤੇ ਰੇਲਵੇ ਸਟੇਸ਼ਨ ਦੇ ਨੇੜੇ। ਠੀਕ ਹੈ ਤੇ ਉਹ ਉੱਥੇ ਆਉਂਦੇ ਜਾਂਦੇ ਰਹਿੰਦੇ ਸੀਗੇ। ਬਾਕੀ ਮੇਰੇ ਜਿਹੜੇ ਦਾਦਾ ਜੀ ਦੇ ਨਾਨਕੇ ਸੀਗੇ, ਮੇਰੀ ਦਾਦੀ ਜੀ ਸੀਗੇ, ਉਹ ਸਾਰਾ ਪਿੱਛਾ ਇੱਥੋਂ ਦਾ ਹੀ ਸੀਗਾ ਜੀ। ਚੱਕ 26 ਛੋਟੀ ਤੇ 26 ਵੱਡੀ ਦਾ ਜੀ। ਤੁਹਾਨੂੰ ਕਿਦਾਂ ਲੱਗਾ ਇੱਥੇ ਆ ਕੇ ਜੀ? ਸਾਨੂੰ ਤਾਂ ਜੀ ਇੱਥੇ ਇੰਨਾ ਹੀ ਪਿਆਰ ਮਿਲਿਆ ਨਾ ਵੀ ਗੱਲਾਂ ਹੀ ਛੱਡ ਦਿਓ। ਵੀ ਜਿਹੜੇ ਤਾਏ ਚਾਚੇ ਭੈਣ ਭਰਾ ਧੀਆਂ ਪੁੱਤ ਇੱਕ ਦੂਜੇ ਨੂੰ ਜੱਫੀਆਂ ਪਾ ਮਿਲੇ ਸਾਰੇ, ਤੇ ਕੋਈ ਗੱਲ ਰਹਿ ਹੀ ਨਹੀਂ ਗਈ ਵੀ ਜਿੰਨਾ ਕੁ ਸਾਡਾ ਸਤਿਕਾਰ ਕੀਤਾ ਇੱਥੇ ਸਾਡੇ ਭਰਾਵਾਂ ਨੇ। ਗੱਲਾਂ ਹੀ ਛੱਡ ਦਿਓ, ਬਹੁਤ ਮੁਹੱਬਤ। ਅੱਛਾ, ਆਪਾਂ ਉੱਥੋਂ ਪਿਛੋਕੜ ਆਪਣਾ? ਸਾਡਾ ਜੀ ਪਿੰਡ ਕਸਵਾਣਾ, ਅੱਛਾ ਤਹਿਸੀਲ ਜੀਰਾ, ਡਿਸਟ੍ਰਿਕਟ ਫਿਰੋਜ਼ਪੁਰ ਆ। ਅੱਛਾ ਜੀ। ਤੇ ਉੱਥੇ ਅਸੀਂ ਰਹਿੰਦੇ ਹਾਂ ਕਸਵਾਣੇ। ਹੂੰ ਤੇ ਸਾਡੇ ਇੱਥੇ ਬਜ਼ੁਰਗਾਂ ਨੂੰ ਸਾਡੇ ਪੜਦਾਦੇ ਨੇ ਜ਼ਮੀਨ ਖਰੀਦੀ ਸੀਗੀ ਅੰਗਰੇਜ਼ਾਂ ਤੋਂ, ਜਦੋਂ ਉਹ ਮੁਰੱਬੇ ਲਾਟ ਕਰਦੇ ਸੀ। ਤੇ ਸਾਡੇ ਡੈਡੀ ਦੇ ਨਾਨਕੇ ਤੇ ਸਾਡੇ ਦਾਦੇ ਦੇ ਨਾਨਕੇ ਇੱਥੇ ਰਹਿੰਦੇ ਸੀਗੇ। ਤੇ ਉਹ ਸਾਡੀ ਜ਼ਮੀਨ ਦੀ ਵੀ ਦੇਖਭਾਲ ਉਹੀ ਕਰਦੇ ਹੁੰਦੇ ਸੀ ਉਦੋਂ। ਤੇ ਬਹੁਤ ਜ਼ਿਆਦਾ ਚੰਗਾ ਹੀ ਮਹਿਸੂਸ ਹੋਇਆ ਜੀ। ਸਾਨੂੰ ਤਾਂ ਐਂ ਲੱਗਾ ਜਿਵੇਂ ਅਸੀਂ ਆਪਣੇ ਘਰੇ ਹੀ ਆ ਗਏ ਹਾਂ। ਦਿਲ ਕਿਦਾਂ ਕੀਤਾ ਵੀ ਆਪਾਂ ਪਾਕਿਸਤਾਨ ਜਾ ਕੇ ਆਈਏ? ਦਿਲ ਜੀ, ਸਾਡੇ ਭਾਈ ਸਾਹਿਬ ਅਮਰੀਕਾ ਤੋਂ ਆਏ ਸੀਗੇ। ਤੇ ਸਾਡਾ ਬਾਬੇ ਨਾਨਕ ਦੀ ਕਿਰਪਾ ਨਾਲ, ਸੱਚੇ ਪਾਤਸ਼ਾਹ ਦੀ ਨਾਲ, ਹੁਣ ਜਦੋਂ ਦਾ ਇਮਰਾਨ ਖਾਨ ਸਾਹਿਬ ਨੇ ਖੋਲ੍ਹਿਆ ਦਰਵਾਜ਼ੇ, ਥੋੜ੍ਹੇ ਹੌਸਲੇ ਹੋਰ ਵੱਧ ਗਏ ਆ ਵੀ ਚਲੋ ਦਰਸ਼ਨ ਮੇਲੇ ਕਰੀਏ। ਤੇ ਅਸੀਂ ਕਰਤਾਰਪੁਰ ਗਏ? ਕਰਤਾਰਪੁਰ ਨਹੀਂ ਜੀ ਅਸੀਂ ਗਏ। ਜਦੋਂ ਜਾਓਗੇ ਤੁਹਾਡੀ ਤਬੀਅਤ ਖੁਸ਼ ਹੋ ਜਾਣੀ ਸਾਰਾ ਕੁਝ ਦੇਖ ਕੇ ਵੀ ਇਹ ਕੀ ਬਣ ਗਿਆ। ਸਾਨੂੰ ਤਾਂ ਜੀ ਇੱਥੇ ਆ ਕੇ ਵੀ ਸਾਡੀ ਖੁਸ਼ ਤਬੀਅਤ ਛੱਡ ਕੇ ਗੱਲਾਂ ਹੀ ਛੱਡ ਦਿਓ। ਕਰਤਾਰਪੁਰ ਜਿਹੜਾ ਨਾ ਪਿਆਰਪੁਰ ਬਣ ਗਿਆ ਜੀ। ਹਾਂਜੀ ਹਾਂਜੀ, ਨਹੀਂ ਜੀ ਸਾਰਾ ਪਾਕਿਸਤਾਨ ਹੀ ਪਿਆਰ ਦਾ ਇੰਨਾ ਪਿਆਰ ਮਿਲਿਆ ਵੀ ਗੱਲਾਂ ਹੀ ਛੱਡ। ਵੀ ਇੰਨੀ ਦੇਰ ਇਹ ਪਿਆਰ ਜਿਹੜਾ ਨਾ ਲੋਕਾਂ ਦੇ ਦਿਲਾਂ ਵਿੱਚ ਹੀ ਬੰਦ ਰਿਹਾ, ਕੋਈ ਮੌਕਾ ਨਹੀਂ ਮਿਲਿਆ ਆਧਾਰ ਕਰਨ ਦਾ। ਹੁਣ ਮਿਲਿਆ ਤਾਂ ਹੁਣ ਤੁਹਾਨੂੰ ਹੋਰ ਕੋਈ ਸ਼ਾਇਦ ਨਜ਼ਰ ਆਉਂਦੀ ਨਹੀਂ ਹੈਗੀ। ਮੈਂ ਤਾਂ ਜੀ ਇਹ ਸੋਚਦਾ ਵੀ ਕੁਛ ਸਾਡੇ ਬਜ਼ੁਰਗ ਇੱਧਰ ਵੀ ਤੇ ਕੁਛ ਉੱਧਰ ਵੀ ਜਿਹੜੇ ਇਸ ਪਿਆਰ ਤੋਂ ਵਾਂਝੇ ਹੀ ਰਹਿ ਗਏ। ਤੇ ਹੁਣ ਵੀ ਮੈਂ ਜਿਨ੍ਹਾਂ ਬਜ਼ੁਰਗਾਂ ਨੂੰ ਮਿਲਿਆ ਤੇ ਮੈਂ ਕਹਿੰਦਾ ਇਹੋ ਜਿਹਾ ਕੋਈ ਸਿਸਟਮ ਚੱਲੇ ਵੀ ਉਹਨਾਂ ਨੂੰ ਖੁੱਲ੍ਹੇ ਵੀਜ਼ੇ ਮਿਲਣ, ਆਪਦੇ ਪਿੰਡ ਆਉਣ ਜਾਣ, ਇੱਧਰਲੇ ਵੀ ਆਉਣ ਜਾਣ, ਉੱਧਰਲੇ ਵੀ ਇੱਕ ਦੂਜੇ ਨੂੰ ਮਿਲਣ ਗਿਲਣ। ਤੇ ਕਿੱਡਾ ਕੁ ਕਿਤੇ ਇੰਨਾ ਹੀ ਚੰਗਾ ਹੋ ਜਾਵੇ ਵੀ ਪਰਮਾਤਮਾ ਕਿਰਪਾ ਕਰੇ ਵੀ ਦਿਲ ਦੇ ਵਿੱਚ ਕੋਈ ਜਗ੍ਹਾ ਹੀ ਨਾ ਰਹਿ ਜਾਵੇ। ਜਿਹੜੀਆਂ ਇੰਨਾ ਪਿਆਰ ਹੈ ਬਹੁਤ ਮਿਲਣਾ ਚਾਹੀਦਾ। ਸਾਡਾ ਤਾਂ ਜੀ ਪੂਰੇ ਪਾਕਿਸਤਾਨ ਦਾ ਖੁੱਲ੍ਹਾ ਸੱਦਾ ਹੈ ਜੀ ਆਪਣੇ ਪੰਜਾਬ, ਚੜ੍ਹਦੇ ਪੰਜਾਬ ਦੇ ਸਰਦਾਰਾਂ ਨੂੰ। ਬਾਕੀ ਜਿਹੜੇ ਸਾਡੇ ਪੰਜਾਬੀ ਆ, ਚਾਹੇ ਉਹ ਹਿੰਦੂ ਆ ਜਾਂ ਬਾਕੀ ਕਮਿਊਨਿਟੀ ਆ, ਅਸੀਂ ਤਾਂ ਉਹਨਾਂ ਨੂੰ ਵੀ ਗਲੇ ਲਾਈਦਾ ਜੀ। ਬਲਕਿ ਅਸੀਂ ਕੱਲ੍ਹ ਜਿਹੜਾ ਕਰਤਾਰਪੁਰ ਗਏ ਸੀ, ਇੱਕ ਫੈਮਿਲੀ ਆਈ ਸੀਗੀ, ਉਹ ਆਪਣੇ ਹਿੰਦੂ ਫੈਮਿਲੀ ਸੀਗੀ ਜੀ। ਸਾਡੇ ਨਾਲ ਤਕਰੀਬਨ 2 ਸਾਲ ਤੋਂ ਅਟੈਚ ਸੀ ਵਟਸਐਪ ਦੇ ਰਾਹੀਂ। ਸਾਡੀ ਤਕਰੀਬਨ ਵੀਡੀਓ 'ਤੇ ਕੋਈ ਐਸੀ ਵੀਡੀਓ ਨਹੀਂ ਹੁੰਦੀ ਜਿੱਥੇ ਉਹਨਾਂ ਦਾ ਕਮੈਂਟ ਨਹੀਂ ਹੁੰਦਾ, ਔਰ ਲੰਬਾ ਕਮੈਂਟ ਹੁੰਦਾ, ਥੱਲੇ ਉਹਨਾਂ ਦਾ ਨੰਬਰ ਵੀ ਲਿਖਿਆ ਹੁੰਦਾ। ਕੁਮਾਰ ਸਾਹਿਬ ਸ਼ਰਮਾ ਸਾਹਿਬ, ਭੁਪਿੰਦਰ ਕੁਮਾਰ ਸ਼ਰਮਾ ਸਾਹਿਬ ਜੀ। ਅਤੇ ਉਹਨਾਂ ਨਾਲ ਅਸੀਂ ਮੁਲਾਕਾਤ ਕਰਕੇ ਆਏ। ਯਾਨੀ ਪਿਆਰ ਜਿਹੜਾ ਨਾ ਉਹ ਕਿਸੇ ਮਜ਼ਹਬ ਜਾਂ ਕਿਸੇ ਫਿਰਕੇ 'ਚ ਜਾਂ ਕਿਸੇ ਇਕੱਲੀ ਜ਼ਾਤ ਪਰ, ਉਹ ਤਾਂ ਇਨਸਾਨ ਜਿਹੜਾ ਇੱਕ ਬੰਦਾ ਦਰਦ ਦਿਲ ਰੱਖਣ ਵਾਲਾ, ਚਾਹੇ ਉਹ ਕਿਸੇ ਵੀ ਫਿਰਕੇ ਨਾਲ, ਕਿਸੇ ਵੀ ਮਜ਼ਹਬ ਨਾਲ, ਕਿਸੇ ਵੀ ਬਰਾਦਰੀ ਨਾਲ ਤਲਕ ਰੱਖਦਾ, ਉਹਨੇ ਪਿਆਰ ਹੀ ਦੇਣਾ ਜੀ। ਅਤੇ ਬਾਕੀ ਉਹ ਲੋਕ ਵੀ ਆਪਣੇ ਸਾਹਮਣੇ ਆਏ। ਅਸੀਂ ਹੁਣ ਸਟੋਰੀਆਂ ਕਰੀ ਦੀਆਂ ਕਿ ਇਹਨਾਂ ਨੇ 47 ਵੇਲੇ ਲੋਕਾਂ ਨਾਲ ਜ਼ੁਲਮੋ ਸਿਤਮ ਕੀਤਾ, ਤਾਂ ਉਹ ਵੀ ਦੱਸਦੇ ਆ ਲੋਕ ਵੀ ਕੀੜੇ ਪੈ ਮਰੇ ਆ। ਜ਼ਿਕਰ ਉਹਨਾਂ ਦਾ ਵੀ ਬਜ਼ੁਰਗ ਕਰਦੇ ਆ, ਲੇਕਿਨ ਉਹਨਾਂ ਦੇ ਜ਼ਿਕਰ ਵਿੱਚ ਅਤੇ ਇੱਕ ਅੱਛਾ ਕੰਮ ਕਰਨ ਵਾਲੇ ਜ਼ਿਕਰ ਦੇ ਵਿੱਚ ਬੜਾ ਫਰਕ ਆ। ਉਹਨਾਂ ਨੂੰ ਇੱਕ ਦੁਆ ਦੇ ਨਾਲ ਜ਼ਿਕਰ ਦਿੱਤਾ ਜਾਂਦਾ, ਦੁਆ ਕੀਤੀ ਜਾਂਦੀ ਆ। ਉਹਨਾਂ ਨੂੰ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਉਹਨਾਂ ਦੇ ਲਾਹਨਤ ਭੇਜੀ ਜਾਂਦੀ ਆ। ਅਤੇ ਹੁਣ ਵੀ ਮੈਂ ਜਨਾਬ ਆਪਣੇ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਇਹੀ ਗੁਜ਼ਾਰਿਸ਼ ਕਰਾਂਗਾ ਜੀ ਕਿ ਮੁਹੱਬਤ ਹੀ ਜ਼ਿੰਦਾ ਰਹਿੰਦੀ ਹੁੰਦੀ ਆ। ਨਫ਼ਰਤ ਜਿਹੜੀ ਹੈ ਨਾ, ਉਹਦਾ ਕੋਈ ਐਡਾ ਮਤਲਬ ਚੰਗਾ ਜਿਹੜਾ ਨਾ ਉਹਦਾ ਅਸਰ ਨਹੀਂ ਨਿਕਲਦਾ। ਲਿਹਾਜ਼ਾ ਸਾਨੂੰ ਆਇਆਂ ਨੂੰ ਗਿਆਂ ਨੂੰ ਇਹ ਸਭ ਤੋਂ ਇੱਕ ਛੋਟੀ ਜਿਹੜਾ ਕਿ ਸੌਖੀ ਸਖਾਲੀ ਅਤੇ ਜਿਹਦੀ ਆਪਾਂ ਕੀਮਤ ਮਤਲਬ ਕਹਿ ਲਓ ਕੋਈ ਪੇਮੈਂਟ ਨਹੀਂ ਦੇਣੀ ਪੈਂਦੀ, ਉਹ ਆਪਣਾ ਮੁਹੱਬਤ ਆਉਂਦਾ ਜਜ਼ਬਾ ਜਿਹੜਾ ਆਪਾਂ ਕਿਸੇ ਲਈ ਰੱਖ ਸਕਦੇ ਹਾਂ। ਸਾਡੇ ਨਾਲ ਜੀ ਮੂਨ ਗਿੱਲ ਸਾਹਿਬ ਵੀ ਬੈਠੇ ਆ, ਜਿਹੜੇ ਕਿ ਇਹਨਾਂ ਦੇ ਆਪਣਾ ਮੇਜ਼ਬਾਨ ਵੀ ਆ। ਅਤੇ ਇਹਨਾਂ ਕੋਲ ਵੀ ਪੁੱਛਦੇ ਹਾਂ ਜੀ ਕਿ ਇਹਨਾਂ ਨਾਲ ਇਹਨਾਂ ਦਾ ਕਿਸ ਤਰ੍ਹਾਂ ਮਤਲਬ ਮੇਲ ਜੋਲ ਰਿਹਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਮੈਂ ਆਪਣੇ ਦੋਸਤਾਂ ਨੂੰ ਇਹ ਆਖਣਾ ਚਾਹੁੰਦਾ ਜੀ ਕਿ ਸਾਡੇ ਚੀਮਾ ਸਾਹਿਬ ਮਹਿਮਾਨ ਆਏ ਨੇ, ਗਿੱਲ ਸਾਹਿਬ ਆਏ ਨੇ, ਗੁੱਜਰ ਸਾਹਿਬ ਨੇ ਸਾਡੀ ਬੜੀ ਖਿਦਮਤ ਕੀਤੀ ਆ। ਅਤੇ ਸਾਰੇ ਦੋਸਤ ਮਿਲ ਜੁਲ ਕੇ ਇਹਨਾਂ ਦੀ ਖਿਦਮਤ ਕਰੀਏ ਔਰ ਇੰਡੀਆ ਪਤਾ ਲੱਗੇ ਇਹਨਾਂ ਦੋਸਤਾਂ ਨੂੰ ਕਿ ਕਿਵੇਂ ਸਾਨੂੰ ਪ੍ਰੋਟੋਕੋਲ ਮਿਲਿਆ, ਕਿਵੇਂ ਇੱਜ਼ਤ ਮਿਲੀ। ਅਤੇ ਸਾਰੇ ਦੋਸਤ ਇਹਨਾਂ ਨਾਲ ਪਿਆਰ ਮੁਹੱਬਤ ਕਰੀਏ ਔਰ ਇਹਨਾਂ ਨੂੰ ਵੀ ਪਤਾ ਲੱਗਾ ਕਿ ਕਿਵੇਂ ਪਿਆਰ ਮੁਹੱਬਤ ਹੋਇਆ ਅਤੇ ਗਾਂਹ ਇਹ ਆਉਣ ਦੀ ਉਮੀਦ ਰੱਖਣਗੇ, ਖੁਸ਼ੀ ਕਰਨਗੇ ਆਉਣ ਦੀ। ਅਤੇ ਇਹਦੇ ਨਾਲ ਹੀ ਮੈਂ ਇਜਾਜ਼ਤ ਲੈਣਾ ਚੌਰ ਸਾਹਿਬ ਕੋਲ। ਬਹੁਤ ਸ਼ੁਕਰੀਆ ਜੀ, ਅਸੀਂ ਅੱਗੇ ਸਾਡੇ ਸਾਰੇ ਮਹਿਮਾਨਾਂ ਦਾ ਬਹੁਤ ਸ਼ੁਕਰੀਆ।
ਕਿ ਜਿਨ੍ਹਾਂ ਨੇ ਸਾਨੂੰ ਇੰਨਾ ਟਾਈਮ ਦਿੱਤਾ ਔਰ ਸਾਡੇ ਨਾਲ ਗੱਲਾਂ ਬਾਤਾਂ ਸ਼ੇਅਰ ਕੀਤੀਆਂ। ਇਹ ਗੱਲਾਂ ਬਾਤਾਂ ਸਾਡੇ ਨਾਲ ਨਹੀਂ ਜੀ, ਪੂਰੀ ਦੁਨੀਆ ਨਾਲ ਸ਼ੇਅਰ ਹੋਈਆਂ ਕਿ ਜਿਨ੍ਹਾਂ ਨੇ ਇੱਕ ਮੁਹੱਬਤ ਦਾ ਜਜ਼ਬਾ ਰੱਖਣਾ ਲੋਕਾਂ ਨੇ, ਉਹਨਾਂ ਨੇ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਔਰ ਇਹਨਾਂ ਦੀ ਗੱਲ ਨੂੰ ਪਾਣੀ ਲੱਗੇਗਾ। ਇਨਸ਼ਾਅੱਲਾ ਜਿਹੜੇ ਡਰ ਖੌਫ ਲੋਕਾਂ ਦੇ ਉਹ ਖਤਮ ਹੋਣਗੇ ਔਰ ਪਾਕਿਸਤਾਨ ਦੇ ਵਿੱਚ ਇਹਨਾਂ ਮਹਿਮਾਨਾਂ ਦਾ ਆਉਣ ਜਾਣ ਦਾ ਸਿਲਸਿਲਾ, ਇਹ ਸਾਡੇ ਮਹਿਮਾਨ ਨਹੀਂ ਜੀ, ਸਾਡੇ ਆਪਣੇ ਭਾਈ ਆ। ਅਸੀਂ ਮਹਿਮਾਨਾਂ ਦਾ ਲਫ਼ਜ਼ ਇਸਤੇਮਾਲ ਕਰ ਲਿਆ ਜੀ, ਇਹ ਭਾਈ ਆ ਸਾਡੇ ਜੀ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੀ, ਇੱਥੋਂ ਦੇ ਪੁਲਿਸ ਕਰਮਚਾਰੀ ਵੀ ਬਹੁਤ ਚੰਗੇ ਆ, ਬੜੇ ਪਿਆਰ ਸਤਿਕਾਰ ਨਾਲ ਸਾਨੂੰ ਮਿਲੇ, ਵੀ ਕੋਈ ਗੱਲ ਛੱਡ ਹੀ ਦਿਓ, ਵੀ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਮੁਹੱਬਤ ਕੀਤੀ। ਜੇ ਅਸੀਂ ਕੋਈ ਹਾਜ਼ਰੀ ਦੱਸਣਾ ਹੁੰਦਾ ਵੀ ਇੱਥੇ ਪਹੁੰਚੇ ਵੇ ਆ, ਉਹਨਾਂ ਨੇ ਸਾਡਾ ਬਹੁਤ ਸਤਿਕਾਰ ਕੀਤਾ, ਬਹੁਤ ਜ਼ਿਆਦਾ। ਉਹਨਾਂ ਦਾ ਵੀ ਪਿਛੋਕੜ ਕਿਤੇ ਨਾ ਕਿਤੇ ਜੁੜਿਆ ਆ ਜੀ। ਤੇ ਬਾਕੀ ਇਨਸ਼ਾਅੱਲਾ ਜੀ ਫੇਰ ਕਿਸੇ ਹੋਰ ਪ੍ਰੋਗਰਾਮ 'ਚ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਹਾਜ਼ਰ ਹੋਏਗੀ ਜੀ। ਰੱਬ ਰਾਖਾ ਜੀ।